ਨਵਜੋਤ ਇਕੱਠ ਦੇਖ ਕੇ ਕੀ ਲੱਗਦਾ ਹੈ ਕਿ ਜਿਹੜੇ ਲੋਕ ਦੀਪ ਨੂੰ ਗੱਦਾਰ ਕਹਿੰਦੇ ਸੀ, ਜਿਹੜੇ ਲੋਕ ਦੀਪ ਨੂੰ ਏਜੰਸੀਆਂ ਦਾ ਇੱਕ ਨੁਮਾਇੰਦਾ ਕਹਿੰਦੇ ਸੀ, ਸਰਕਾਰਾਂ ਦਾ ਬੰਦਾ ਕਹਿੰਦੇ ਸੀ, ਅੱਜ ਇਸ ਇਕੱਠ ਨੂੰ ਦੇਖ ਕੇ ਕੀ ਮਹਿਸੂਸ ਹੋ ਰਿਹਾ? देखो मैं बहुत लेट हो गई। मैनू लगता मेरे तो हॉल दे विच भी नहीं पहुंचा जाना क्योंकि हर एक व्यक्ति इत्थे उन्होंने श्रद्धांजलि देने दे लिए आया है। और तुसीं देखो बहुत ज़्यादा जिहड़ा ट्रैफिक हैगा चल के भी नहीं अगे जाया पा रहा है। और देखो लखां लोग इत्थे पहुंचे ने दीप बाई की हमायत के लिए, उन्होंने सपोर्ट कह दीए उन्होंने प्रति जो दिल च आदर है। पर अज ये इकट्ठ देख के खुशी भी हुई कि चलो बाई तो इस दुनिया तो चला गया, पर लोगों को एक चिन्ह छड्ड गया पिछे कि असीं आपदे हक लई बोलीए, आपदी कौम लई बोलीए। पर एक इकट्ठ देख के नाल एक नमोशी भी हुई कि जदों बाई गल करदा सी ना पंजाब दी, असीं गद्दार विकाऊ एजेंसियां दा बंदा, उन्हां दी फैमिली तक नूं असीं कमेंट कीता सी, उदों ये चीज़ां सोचियां नहीं। और अज जदों व्यक्ति दुनिया तो चली गया तो अज असीं उन्हां नूं श्रद्धांजलि देण दे लिए आ रहे। शायद पंजाबियां दी ना साडी सब तो वड्डी त्रासदी, असीं सब तो वड्डे जज बन जाने मिंटां सकिंटां दे विच, किसी नूं भी कुछ बोलण दे लई मिंट सकिंट लाउणे आ। ਤੁਹਾਨੂੰ ਲੱਗਦਾ ਹੈ ਕਿ ਨਵਜੋਤ ਕੋਈ ਐਦਾਂ ਦੀ ਸ਼ਖਸੀਅਤ ਸਾਨੂੰ ਆਉਣ ਵਾਲੇ ਸਮੇਂ 'ਚ ਮਿਲ ਸਕਦੀ ਹੈ ਜਿਸ ਤਰੀਕੇ ਦੀ ਇੰਟੈਲੈਕਚੁਅਲ ਪਰਸਨੈਲਿਟੀ ਦੀਪ ਸੀ, ਜਿਸ ਤਰ੍ਹਾਂ ਦੀ ਸਮਝ ਤੇ ਸੋਝੀ ਉਹ ਰੱਖਦਾ ਸੀ, ਉਹ ਉਸ ਤਰ੍ਹਾਂ ਦਾ ਕੋਈ ਹੋਰ ਆਗੂ ਪੰਜਾਬ ਦੇ ਲੋਕਾਂ ਨੂੰ, ਸਾਡੇ ਸਿੱਖ ਪੰਥ ਨੂੰ ਹੋਰ ਕੋਈ ਆਗੂ ਇਸਦਾ ਦਾ ਮਿਲ ਸਕਦਾ? देखो बड़े लीडर ने, बड़े राजनीतिक लोग ने ਜਿਹੜੇ ਆਪਦੇ ਭਾਸ਼ਣਾਂ ਦੇ ਵਿੱਚ ਦਾਅਵਿਆਂ ਦੇ ਵਿੱਚ ਪੰਜਾਬ ਨੂੰ ਬਚਾਉਣ ਦੀਆਂ ਗੱਲਾਂ ਕਰਦੇ ਨੇ, ਪੰਜਾਬ ਦੇ ਹੱਕਾਂ ਦੀਆਂ ਗੱਲਾਂ ਕਰਦੇ ਨੇ। ਪਰ ਮੈਨੂੰ ਲੱਗਦਾ ਨਹੀਂ ਆ ਕਿ ਜਿਸ ਤਰੀਕੇ ਦੇ ਨਾਲ ਬਾਈ ਪੰਜਾਬ ਦੇ ਮੁੱਦੇ ਚੱਕਦਾ ਸੀ ਕੋਈ ਚੱਕ ਸਕੇਗਾ। ਉਹਨਾਂ ਨੇ ਹਮੇਸ਼ਾ ਸਾਡੀ ਕੌਮ ਦੀ, ਹਮੇਸ਼ਾ ਸਾਡੇ ਪੰਥ ਦੀ ਹੱਕ ਤੇ ਸੱਚ ਦੀ ਗੱਲ ਕੀਤੀ। ਔਰ ਮੈਂ ਕਹਾਂਗੀ ਦੀਪ ਬਾਈ ਦਾ ਇਸ ਦੁਨੀਆ ਤੋਂ ਚਲੇ ਜਾਣਾ ਸਾਡੇ ਪੰਜਾਬ ਦੇ ਲਈ ਬਹੁਤ ਵੱਡਾ ਘਾਟਾ ਪਿਆ ਹੈਗਾ। ਹਲੇ ਸਾਡੇ ਨੌਜਵਾਨਾਂ ਨੂੰ ਜਗਾਉਣਾ ਸੀਗਾ ਉਹਨਾਂ ਨੇ ਆਉਣ ਵਾਲੇ ਸਮੇਂ ਦੇ ਵਿੱਚ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਇੰਡੋਸ ਟੀਵੀ ਆਸਟ੍ਰੇਲੀਆ ਤੇ ਮੈਂ ਹਾਂ ਗੁਰਿਕਬਾਲ ਸਿੰਘ। ਫਤਿਹਗੜ੍ਹ ਸਾਹਿਬ ਦੀ ਧਰਤੀ ਦੇ ਉੱਪਰ ਮੌਜੂਦ ਹਾਂ ਜਿੱਥੇ ਕਿ ਅੰਤਿਮ ਅਰਦਾਸ ਸੰਦੀਪ ਸਿੰਘ ਸਿੱਧੂ ਦੀ ਅੰਤਿਮ ਅਰਦਾਸ ਹੋ ਰਹੀ ਹੈ ਤੇ ਜਿੱਥੇ ਜਿਹੜੇ ਧਾਰਮਿਕ ਸ਼ਖਸੀਅਤਾਂ ਪਹੁੰਚੀਆਂ, ਸਮਾਜਿਕ ਸ਼ਖਸੀਅਤਾਂ ਪਹੁੰਚੀਆਂ, ਉੱਥੇ ਪੰਜਾਬ ਦੀ ਧੀ ਨਵਜੋਤ ਕੌਰ ਲੰਬੀ ਵੀ ਇੱਥੇ ਪਹੁੰਚੇ ਹੋਏ ਆ। ਲੰਬੀ ਨਾਲ ਗੱਲਬਾਤ ਕਰਦੇ ਹਾਂ। ਨਵਜੋਤ ਬਹੁਤ ਬਹੁਤ ਸਵਾਗਤ ਹੈ ਇੰਡੋਸ ਜੀ, ਬਹੁਤ ਬਹੁਤ ਧੰਨਵਾਦ ਜੀ ਤੇ ਸਾਰੇ ਹੀ ਇੰਡੋਸ ਟੀਵੀ ਦੇਖ ਰਹੇ ਵੀਰਾਂ ਭੈਣਾਂ ਨੂੰ ਸਤਿ ਸ਼੍ਰੀ ਅਕਾਲ। ਨਵਜੋਤ ਇਕੱਠ ਦੇਖ ਕੇ ਕੀ ਲੱਗਦਾ ਹੈ ਕਿ ਜਿਹੜੇ ਲੋਕ ਦੀਪ ਨੂੰ ਗੱਦਾਰ ਕਹਿੰਦੇ ਸੀ, ਜਿਹੜੇ ਲੋਕ ਦੀਪ ਨੂੰ ਏਜੰਸੀਆਂ ਦਾ ਇੱਕ ਨੁਮਾਇੰਦਾ ਕਹਿੰਦੇ ਸੀ, ਸਰਕਾਰਾਂ ਦਾ ਬੰਦਾ ਕਹਿੰਦੇ ਸੀ, ਅੱਜ ਇਸ ਇਕੱਠ ਨੂੰ ਦੇਖ ਕੇ ਕੀ ਮਹਿਸੂਸ ਹੋ ਰਿਹਾ? ਦੇਖੋ ਮੈਂ बहुत लेट हो गई। मैनू लगता मेरे तो हॉल दे विच भी नहीं पहुंचा जाना क्योंकि हर एक व्यक्ति इत्थे उन्होंने श्रद्धांजलि देने दे लिए आया है। और तुसीं देखो बहुत ज़्यादा जिहड़ा ट्रैफिक हैगा चल के भी नहीं अगे जाया पा रहा है। और देखो लखां लोग इत्थे पहुंचे ने दीप बाई की हमायत के लिए, उन्होंने सपोर्ट कह दीए उन्होंने प्रति जो दिल च आदर है। पर अज ये इकट्ठ देख के खुशी भी हुई कि चलो बाई तो इस दुनिया तो चला गया, पर लोगों को एक चिन्ह छड्ड गया पिछे कि असीं आपदे हक लई बोलीए, आपदी कौम लई बोलीए। पर एक इकट्ठ देख के नाल एक नमोशी भी हुई कि जदों बाई गल करदा सी ना पंजाब दी, असीं गद्दार विकाऊ एजेंसियां दा बंदा, उन्हां दी फैमिली तक नूं असीं कमेंट कीता सी, उदों ये चीज़ां सोचियां नहीं। और अज जदों व्यक्ति दुनिया तो चली गया तो अज असीं उन्हां नूं श्रद्धांजलि देण दे लिए आ रहे। शायद पंजाबियां दी ना साडी सब तो वड्डी त्रासदी, असीं सब तो वड्डे जज बन जाने मिंटां सकिंटां दे विच, किसी नूं भी कुछ बोलण दे लई मिंट सकिंट लाउणे आ। पर ਉਹ ਬੰਦਾ ਕੀ ਕਰ ਰਿਹਾ ਸੀ, ਸਾਨੂੰ ਜਗਾਉਣ ਦੀ ਗੱਲ ਹੀ ਕਰ ਰਿਹਾ ਸੀ ਨਾ, ਸਾਡੀ ਕੌਮ ਨੂੰ ਜਗਾ ਰਿਹਾ ਸੀ। ਜਿੱਥੇ ਸਾਡੇ ਨਾਲ ਧੱਕਾ ਹੋ ਰਿਹਾ ਸੀਗਾ ਉਹਦੇ ਪ੍ਰਤੀ ਸਾਨੂੰ ਜਾਗਰੂਕ ਕਰ ਰਿਹਾ ਸੀ। ਅੱਜ ਜਦੋਂ ਉਸ ਵਕਤ ਨਹੀਂ ਅਸੀਂ ਉਹ ਚੀਜ਼ ਸਮਝੀ, ਅੱਜ ਜਦੋਂ ਅਸੀਂ ਬਾਈ ਦੀਆਂ ਸਪੀਚਾਂ ਸੁਣਦੇ ਆ ਨਾ ਤਾਂ ਉਹ ਚੀਜ਼ ਦਾ ਅਹਿਸਾਸ ਹੁੰਦਾ ਹੈ। ਅੱਜ ਇੱਥੇ ਬੜੇ ਨਾਅਰੇ ਵੀ ਲੱਗ ਰਹੇ ਨੇ, ਜੈਕਾਰੇ ਵੀ ਲੱਗ ਰਹੇ ਨੇ, ਪਰ ਸਵਾਲ ਫਿਰ ਵੀ ਹੈ ਕਿ ਅਸੀਂ ਨਾਅਰੇ ਜੈਕਾਰੇ ਲਾ ਕੇ ਚਲੇ ਤਾਂ ਜਾਵਾਂਗੇ, ਅਸੀਂ ਉਸ ਚੀਜ਼ ਤੇ ਖਰੇ ਕਿੰਨੇ ਉਤਰਦੇ ਹਾਂ। ਜੋ ਅਸੀਂ ਨਾਅਰਾ ਲਾ ਰਹੇ ਹਾਂ ਨਾ ਦੀਪ ਬਾਈ ਤੇਰੀ ਸੋਚ ਤੇ ਪਹਿਰਾ ਦੇਾਂਗੇ ਠੋਕ ਕੇ, ਉਸ ਸੋਚ ਨੂੰ ਕਿੰਨਾ ਚਿਰ ਅਪਣਾ ਕੇ ਰੱਖਾਂਗੇ, ਕਿਸ ਤਰੀਕੇ ਨਾਲ ਅਪਣਾ ਕੇ ਰੱਖਾਂਗੇ। ਸਿਰਫ ਬਰਸ਼ੀਆਂ ਤੇ ਇਕੱਠਾ ਹੋਣਾ ਹੀ ਸਾਡਾ ਮਕਸਦ ਨਾ ਰਹਿ ਜਾਏ, ਉਸ ਚੀਜ਼ ਤੇ ਅਸੀਂ ਪਹਿਰਾ ਵੀ ਦਈਏ। ਤੁਹਾਨੂੰ ਲੱਗਦਾ ਹੈ ਕਿ ਨਵਜੋਤ ਕੋਈ ਐਦਾਂ ਦੀ ਸ਼ਖਸੀਅਤ ਸਾਨੂੰ ਆਉਣ ਵਾਲੇ ਸਮੇਂ 'ਚ ਮਿਲ ਸਕਦੀ ਹੈ ਜਿਸ ਤਰੀਕੇ ਦੀ ਇੰਟੈਲੈਕਚੁਅਲ ਪਰਸਨੈਲਿਟੀ ਦੀਪ ਸੀ, ਜਿਸ ਤਰ੍ਹਾਂ ਦੀ ਸਮਝ ਤੇ ਸੋਝੀ ਉਹ ਰੱਖਦਾ ਸੀ, ਉਹ ਉਸ ਤਰ੍ਹਾਂ ਦਾ ਕੋਈ ਹੋਰ ਆਗੂ ਪੰਜਾਬ ਦੇ ਲੋਕਾਂ ਨੂੰ,
ਸਾਡੇ ਸਿੱਖ ਪੰਥ ਨੂੰ ਹੋਰ ਕੋਈ ਆਗੂ ਇਸਦਾ ਦਾ ਮਿਲ ਸਕਦਾ ਹੈ? ਦੇਖੋ ਬੜੇ ਲੀਡਰ ਨੇ, ਬੜੇ ਰਾਜਨੀਤਿਕ ਲੋਕ ਨੇ ਜਿਹੜੇ ਆਪਦੇ ਭਾਸ਼ਣਾਂ ਦੇ ਵਿੱਚ, ਦਾਅਵਿਆਂ ਦੇ ਵਿੱਚ ਪੰਜਾਬ ਨੂੰ ਬਚਾਉਣ ਦੀਆਂ ਗੱਲਾਂ ਕਰਦੇ ਨੇ, ਪੰਜਾਬ ਦੇ ਹੱਕਾਂ ਦੀਆਂ ਗੱਲਾਂ ਕਰਦੇ ਨੇ, ਪਰ ਮੈਨੂੰ ਲੱਗਦਾ ਨਹੀਂ ਆ ਕਿ ਜਿਸ ਤਰੀਕੇ ਦੇ ਨਾਲ ਬਾਈ ਪੰਜਾਬ ਦੇ ਮੁੱਦੇ ਚੱਕਦਾ ਸੀ ਕੋਈ ਚੱਕ ਸਕੇਗਾ। ਉਹਨਾਂ ਨੇ ਹਮੇਸ਼ਾ ਸਾਡੀ ਕੌਮ ਦੀ, ਹਮੇਸ਼ਾ ਸਾਡੇ ਪੰਥ ਦੀ, ਹੱਕ ਤੇ ਸੱਚ ਦੀ ਗੱਲ ਕੀਤੀ। ਔਰ ਮੈਂ ਕਹਾਂਗੀ ਦੀਪ ਬਾਈ ਦਾ ਇਸ ਦੁਨੀਆ ਤੋਂ ਚਲੇ ਜਾਣਾ ਸਾਡੇ ਪੰਜਾਬ ਦੇ ਲਈ ਬਹੁਤ ਵੱਡਾ ਘਾਟਾ ਪਿਆ ਹੈਗਾ। ਹਲੇ ਸਾਡੇ ਨੌਜਵਾਨਾਂ ਨੂੰ ਜਗਾਉਣਾ ਸੀਗਾ ਉਹਨਾਂ ਨੇ ਆਉਣ ਵਾਲੇ ਸਮੇਂ ਦੇ ਵਿੱਚ, ਪਰ ਕਿਤੇ ਨਾ ਕਿਤੇ ਜਿਹੜਾ ਉਹ ਕਹਿ ਦਈਏ ਨਾ ਇੱਕ ਸਫ਼ਰ ਸੀਗਾ, ਉਸ ਮੰਜ਼ਿਲ ਤੱਕ ਪਹੁੰਚਣ ਦਾ ਰਸਤਾ ਸੀ, ਉਹ ਅਧੂਰਾ ਰਹਿ ਗਿਆ। ਪਰ ਅੱਜ ਵੀ ਮੈਂ ਸਭ ਨੂੰ ਇਹ ਅਪੀਲ ਕਰਾਂਗੀ, ਜਿੰਨੇ ਵੀ ਮੇਰੇ ਭਰਾ ਇੱਥੇ ਆਏ ਹੋਏ ਨੇ, ਜੇ ਅਸੀਂ ਦੀਪ ਬਾਈ ਨੂੰ ਸ਼ਰਧਾਂਜਲੀ ਦੇਣ ਦੇ ਲਈ ਇੱਥੇ ਆਏ ਆ ਨਾ, ਤਾਂ ਸਾਡਾ ਫਰਜ਼ ਬਣਦਾ ਹੈ ਕਿ ਹੁਣ ਅਸੀਂ ਉਹਨਾਂ ਦੀ ਸੋਚ ਤੇ ਡਟ ਕੇ ਪਹਿਰਾ ਵੀ ਦੇਈਏ। ਸੱਚੀ ਸ਼ਰਧਾਂਜਲੀ ਕੀ ਹੋਊਗੀ? ਸੋਚ ਤੇ ਪਹਿਰਾ ਦੇਣਾ ਹੈ, ਉਹਦੀਆਂ ਉਸ ਨੂੰ ਸਮਝਣਾ ਹੈ, ਜੋ ਗੱਲਾਂ ਕਹਿੰਦਾ ਸੀ ਉਹਨਾਂ ਗੱਲਾਂ ਤੇ ਉਹਨਾਂ ਪੂਰਨਿਆਂ ਤੇ ਚੱਲਣਾ ਹੈ। ਤੁਹਾਨੂੰ ਕੀ ਲੱਗਦਾ ਕਿ ਕਿਸ ਤਰੀਕੇ ਨਾਲ ਸੱਚੀ ਸ਼ਰਧਾਂਜਲੀ ਹੋ ਸਕਦੀ ਹੈ ਦੀਪ? ਸਿਰਫ ਨਾਰੇ ਜਕਾਰੇ ਲਾਉਣੇ, ਅੱਜ ਉਹਨਾਂ ਦੀ ਅੰਤਮ ਅਰਦਾਸ ਦੇ ਵਿੱਚ ਸ਼ਾਮਲ ਹੋਣਾ, ਮੈਨੂੰ ਨਹੀਂ ਲੱਗਦਾ ਉਹਨਾਂ ਦੀ ਸੱਚੀ ਸ਼ਰਧਾਂਜਲੀ ਹੋਏਗੀ। ਆਪਾਂ ਦੇਖਿਆ ਬਾਈ ਆਪਣੀਆਂ ਸਪੀਚਾਂ ਦੇ ਵਿੱਚ ਜਿਸ ਤਰ੍ਹਾਂ ਪੰਜਾਬ ਦੀ ਗੱਲ ਕਰਦੇ ਸੀ, ਸਾਡੇ ਪੰਥ ਦੀ, ਸਾਡੀ ਕੌਮ ਦੀ ਗੱਲ ਕਰਦੇ ਸੀ, ਤਾਂ ਅੱਜ ਸਾਡਾ ਫਰਜ਼ ਬਣਦਾ ਸੀ ਉਹਨਾਂ ਦੇ ਵਿਚਾਰਾਂ ਨੂੰ ਸੁਣੀਏ, ਇਕੱਲਿਆਂ ਬੈਠ ਕੇ ਉਹਨਾਂ ਨੂੰ ਐਨਾਲਾਈਜ਼ ਕਰੀਏ ਕਿ ਉਹਨਾਂ ਦੇ ਕਹਿਣ ਦਾ ਮਤਲਬ ਕੀ ਸੀ, ਉਹਨਾਂ ਦੇ ਕਹਿਣ ਦਾ ਮਕਸਦ ਕੀ ਸੀ। ਫਿਰ ਸਾਨੂੰ ਜਿਸ ਵਿਅਕਤੀ ਨੂੰ ਵੀ ਹਰ ਤਰੀਕੇ ਦੇ ਨਾਲ ਲੱਗਦਾ ਨਾ ਕਿ ਜੋ ਬਾਈ ਦੀ ਸੋਚ ਸੀ ਉਸ ਤੇ ਉਹ ਪਹਿਰਾ ਦੇ ਸਕਦਾ, ਉਹ ਉਸ ਰਸਤੇ ਤੇ ਉਹ ਚੱਲ ਸਕਦਾ ਹੈ, ਸਾਡੀ ਕੌਮ ਲਈ, ਸਾਡੇ ਪੰਥ ਦੀ ਚੜ੍ਹਦੀ ਕਲਾ ਦੇ ਲਈ ਜਿੰਨਾ ਵੀ ਆਪਦਾ ਯੋਗਦਾਨ ਪਾ ਸਕਦਾ ਉਹਦੇ ਵਿੱਚ ਅਸੀਂ ਪਾਈਏ। ਤੇ ਹਮੇਸ਼ਾ ਦੀਪ ਬਾਈ ਨੂੰ ਅਸੀਂ ਯਾਦ ਰੱਖੀਏ, ਸਿਰਫ ਬਰਸ਼ੀਆਂ ਤੱਕ ਜਾਂ ਸਿਰਫ ਅੱਜ ਇੱਕ ਅੰਤਿਮ ਅਰਦਾਸ ਤੱਕ ਨਹੀਂ, ਹਮੇਸ਼ਾ ਲਈ ਉਹਨਾਂ ਨੂੰ ਆਪਦੇ ਅੰਦਰ ਯਾਦ ਰੱਖੀਏ। ਮੈਨੂੰ ਲੱਗਦਾ ਇਹੀ ਬਾਈ ਨੂੰ ਸੱਚੀ ਸ਼ਰਧਾਂਜਲੀ ਹੋਏਗੀ। ਸੋ ਇਹ ਸੀ ਨਵਜੋਤ ਕੌਰ ਲੰਬੀ, ਜਿਨ੍ਹਾਂ ਵੱਲੋਂ ਸਾਫ਼ ਤੌਰ ਤੇ ਕਿਹਾ ਕਿ ਦੀਪ ਨੂੰ ਸੱਚੀ ਸ਼ਰਧਾਂਜਲੀ, ਉਹਦੀ ਸੋਚ ਤੇ ਪਹਿਰਾ ਦੇਣਾ, ਉਹਦੀ ਸੋਚ ਤੇ ਚੱਲਣਾ, ਉਹਦੇ ਫਲਸਫੇ ਨੂੰ ਸਮਝਣਾ, ਉਹਦੇ ਜੋ ਅਸੂਲ ਸੀ ਉਹਨਾਂ ਅਸੂਲਾਂ ਦੇ ਉੱਪਰ ਜਿਹੜਾ ਜੀਵਨ ਨਿਰਵਾਹ ਕਰਨਾ। ਸੋ ਇਸੇ ਤਰ੍ਹਾਂ ਦੀਆਂ ਹੋਰ ਸ਼ਖਸੀਅਤਾਂ ਤੁਹਾਡੇ ਰੂਬਰੂ ਕਰਦੇ ਰਹਾਂਗੇ। ਜੁੜੇ ਰਹੋ ਇੰਡੋਜ਼ ਟੀਵੀ ਆਸਟ੍ਰੇਲੀਆ ਨਾਲ। ਧੰਨਵਾਦ।